ਤੇ ਜਦੋਂ ਇਤਿਹਾਸ ਸੁਣਿਆ ਸੁਣਾਇਆ ਜਾਂਦਾ ਹੈ ਤੇ ਇਤਿਹਾਸ ਦੇ ਜਿਹੜੇ ਦੋ ਪੈਰ ਹੁੰਦੇ ਨੇ ਉਹ ਜਾਂ ਤਾਂ ਉਹ ਘਟਨਾਵਾਂ ਹੁੰਦੀਆਂ ਨੇ ਜਾਂ ਉਹ ਪਾਤਰ ਹੁੰਦੇ ਨੇ। ਜਿਹੜੀਆਂ ਅਸਲ ਦੇ ਵਿੱਚ ਘਟਨਾਵਾਂ ਤੇ ਜਿਹੜੇ ਪਾਤਰ ਹੈ ਉਹਨਾਂ ਦੇ ਬਹਿਣ ਨੂੰ ਤੈਅ ਕਰਦੀਆਂ ਨੇ ਤੇ ਉਹ ਦੋ ਚੀਜ਼ਾਂ ਹੁੰਦੀਆਂ ਨੇ ਕਿ ਯੁੱਧ ਲੜਨ ਦਾ ਪੈਂਤੜਾ ਤੇ ਯੁੱਧ ਲੜਨ ਦਾ ਨਿਸ਼ਾਨਾ। ਯੁੱਧ ਲੜਨ ਦਾ ਪੈਂਤੜਾ ਜੋ ਸਿੱਖਾਂ ਦੇ ਵਿੱਚ ਮਕਬੂਲ ਰਿਹਾ 18ਵੀਂ ਸਦੀ 'ਚ ਮਿਸਲਾਂ ਵੇਲੇ ਵੀ ਤੇ ਜੋ ਹੁਣ ਵੀ, ਉਹ ਹਥਿਆਰਬੰਦ ਗੁਰੀਲਾ ਵਾਰ ਦਾ ਰਿਹਾ ਤੇ ਹਥਿਆਰਬੰਦ ਗੁਰੀਲਾ ਵਾਰ ਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਪ੍ਰਾਪਤੀਆਂ ਨੇ ਉਹ ਦੁਨੀਆ ਦੇ ਵਿੱਚ ਲਾਸਾਨੀ ਨੇ। ਦੁਨੀਆ ਦੀ 5ਵੀਂ ਸਭ ਤੋਂ ਵੱਡੀ ਤਾਕਤ, ਪਤਾ ਨਹੀਂ ਕਿਹੜੇ ਕਿਹੜੇ ਸਾਜੋ ਸਮਾਨ ਹੈ ਜਿਨ੍ਹਾਂ ਦੀ ਬੇਸ਼ੁਮਾਰ ਗਿਣਤੀ ਹੈ, ਪਰ ਉਹ ਬੇਸ਼ੁਮਾਰ ਗਿਣਤੀ ਵੀ ਗੁਰੂ ਮਹਾਰਾਜ ਨੇ ਐਸਾ ਥਾਪੜਾ ਬਖਸ਼ਿਸ਼ ਕੀਤਾ ਕਿ ਸਿੰਘਾਂ ਦੇ ਸਿਦਕ ਦੇ ਸਦਕਾ ਇਸ ਪੈਂਤੜੇ ਦੇ ਜ਼ਰੀਏ ਦਿੱਲੀ ਤਖਤ ਜੜ੍ਹਾਂ ਤੱਕ ਹਿੱਲਣ ਲੱਗ ਗਿਆ ਸੀਗਾ। ਸਿਰਫ 8 ਬੰਦਿਆਂ ਦੇ ਨਾਲ ਜਿਹੜੇ ਮੋਹਰੇ ਲੱਗੇ ਸੀਗੇ। ਕੁਝ ਬੰਦੇ ਆਪਣਾ ਵਰਗ ਹੈ ਜਿਹੜਾ ਉਹਦੇ ਲਈ ਲੜਦੇ, ਪਰ ਗੁਰੂ ਕਾ ਖਾਲਸਾ ਜਿੱਥੇ ਇਹ ਤਿੰਨੇ ਚੀਜ਼ਾਂ ਲਈ ਲੜਦਾ ਹੈ, ਇਸ ਤੋਂ ਬਿਨਾਂ ਸਰਬੱਤ ਲਈ ਵੀ ਲੜਦਾ ਹੈ। ਗੁਰੂ ਪਾਤਸ਼ਾਹਾਂ ਦੇ ਵਕਤ ਤੱਕ ਦਾ ਜਿਹੜਾ ਸੰਘਰਸ਼ ਹੈ ਉਹਦਾ ਜਿਹੜਾ ਨਿਸ਼ਾਨਾ ਉਹ ਇੱਕੋ ਹੈ। ਉਹ ਨਿਸ਼ਾਨਾ ਕਿਆ ਹੈ ਕਿ ਸਿੱਖ ਉਦੋਂ ਲੜਦਾ ਹੈ ਜਦੋਂ ਗੁਰੂ ਦੇ ਅਦਬ ਦੇ ਵਿੱਚ ਕੋਈ ਫਰਕ ਆਉਂਦਾ ਹੈ। ਇਸ ਸੰਘਰਸ਼ ਦੇ ਵਿੱਚ ਸਾਰੇ ਜਿਹੜੇ ਸ਼ਹੀਦ ਹੈ ਉਹ ਸਾਰੇ ਹੀ ਇੱਕੋ ਹੀ ਮਾਲਾ ਉਸ ਦੇ ਮੋਤੀ ਨੇ। ਦਿੱਲੀ ਦਾ ਜਿਹੜਾ ਦਰਬਾਰ ਹੈ ਉਸ ਨੇ ਅੰਦਾਜ਼ਾ ਲਾ ਲਿਆ ਸੀਗਾ ਕਿ ਸਿੱਖ ਜਿੰਨੇ ਸ਼ਕਤੀਸ਼ਾਲੀ ਆ ਇਹ ਆਪਣੀ ਆਜ਼ਾਦੀ ਦਾ ਲੈ ਲੈਣਗੇ ਕਿ ਇੱਥੋਂ ਦਾ ਜਿੰਨਾ ਨਿਮਾਣਾ ਨਿਤਾਣਾ ਹੈ ਉਹਦੀ ਵੀ ਧਿਰ ਬਣ ਕੇ ਜ਼ਰੂਰ ਖੜਨਗੇ। ਇਸ ਕਰਕੇ ਸਿੱਖਾਂ ਦੀ ਅਜ਼ਮਤ ਹਰੇਕ ਨਿਮਾਣੇ ਨਿਤਾਣੇ ਦੀ ਧਿਰ ਬਣਨ ਦੀ, ਹਰੇਕ ਕਮਜ਼ੋਰ ਦਾ ਲੀਡਰ ਬਣਨ ਦੀ ਸਥਾਪਿਤ ਹੋ ਗਈ ਸੀ। ਉਸ ਤੋਂ ਉਹਨਾਂ ਨੇ ਤੈਅ ਕਰ ਲਿਆ ਸੀਗਾ ਕਿ ਸਿੱਖ ਜਿਹੜੇ ਆ ਇਹਨਾਂ ਦੇ ਨਾਲ ਦੋ ਹੱਥ ਕਰਨੇ ਪੈਣੇ। ਸਿੱਖਾਂ ਨੇ ਚਾਹੇ ਲੰਗਰਾਂ ਦੇ ਰੂਪ ਦੇ ਵਿੱਚ, ਚਾਹੇ ਹੋਰ ਮਦਦ ਦੇ ਰੂਪ 'ਚ, ਚਾਹੇ ਕਿਸਾਨ ਸੰਘਰਸ਼ ਦੇ ਵਿੱਚ ਇੱਕ ਮੋਹਰੀ ਰੋਲ ਅਦਾ ਕੀਤਾ ਹੈ ਤੇ ਉਹਦੇ 'ਚੋਂ ਦਿੱਲੀ ਤੱਕ ਫਿਰ ਜਾਣ ਗਿਆ ਕਿ ਇਹ ਦੁਆਰਾ ਇਹ ਆਜ਼ਾਦੀ ਲਈ ਇਕੱਲੀ ਆਪਣੀ ਨਹੀਂ ਸਾਰਿਆਂ ਦੀ ਆਜ਼ਾਦੀ ਲਈ ਲੜਨਗੇ। ਕਈ ਵਾਰ ਲੜਦੇ ਲੜਦੇ ਅਸੀਂ ਲੜ ਕਿਸ ਗੱਲ ਲਈ ਰਹੇ ਉਹ ਭੁੱਲ ਜਾਂਦੇ ਹਾਂ। ਸਾਡੀ ਲੜਾਈ ਆਪਣਾ ਨਿਆਰਾਪਨ ਬਰਕਰਾਰ ਰੱਖਣ ਦੀ ਲੜਾਈ ਆ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਪਿਛਲੇ 15-16 ਵਰਸ ਤੋਂ ਇਸ ਭਾਗ ਮਿਲਦਾ ਕਿ ਇਸ ਪਿੰਡ ਦੇ ਵਿੱਚ ਸ਼ਹੀਦਾਂ ਦੇ, ਮਹਾਨ ਸ਼ਹੀਦਾਂ ਦੇ ਇਸ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਾਲਾਨਾ ਸ਼ਹੀਦੀ ਦਾ ਦਿਹਾੜਾ ਮਨਾਇਆ ਜਾਂਦਾ ਉਹਦੇ ਵਿੱਚ ਹਾਜ਼ਰੀਆਂ ਭਰਨ ਦਾ ਮਹਾਰਾਜ ਸਬੱਬ ਬਣਾਉਂਦਾ। ਸਮੇਂ ਦੀ ਬਾਤ ਹੈ ਜਦੋਂ ਸ਼ੁਰੂ ਦੇ ਵਿੱਚ 2001-2 ਦੇ ਵਿੱਚ ਜਾਂ 4-5 ਦੇ ਵਿੱਚ ਇੱਥੇ ਆਇਆ ਕਰਦੇ ਤੇ ਉਸ ਵਕਤ ਹਾਲਾਤ ਕੁਝ ਹੋਰ ਤਰ੍ਹਾਂ ਦੇ ਸਨ। ਸਰਕਾਰੀ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਇਹ ਸਮਾਗਮ ਨਾ ਮਨਾਉਣ ਦੇ ਬੇਅੰਤ ਵਿਘਨ ਔਕੜਾਂ ਸੰਗਤਾਂ ਦੇ ਸਾਹਮਣੇ ਪੇਸ਼ ਕਰਦਾ ਆਇਆ ਔਰ ਗੁਰੂ ਕੀਆਂ ਸੰਗਤਾਂ ਦੇ ਵਿੱਚ ਵੀ ਉਸ ਤਰੀਕੇ ਦਾ ਉਤਸ਼ਾਹ ਸ਼ਹੀਦਾਂ ਦੇ ਪ੍ਰਤੀ, ਸ਼ਹੀਦਾਂ ਦੇ ਦਿਹਾੜੇ ਮਨਾਉਣ ਦੇ ਪ੍ਰਤੀ ਨਾ ਸੋਇਆ ਕਰਦਾ। ਕੁਝ ਚੇਤਨਤਾ ਦੀ ਘਾਟ ਕਹਿ ਲਓ ਜਾਂ ਕੁਝ ਉਸ ਵਕਤ ਤਸ਼ੱਦਦ ਦਾ ਦੌਰ ਅਜੇ ਚੱਲੇ ਹੀ ਰਿਹਾ ਸੀਗਾ, ਬੇਸ਼ੱਕ ਅੱਜ ਵੀ ਚੱਲ ਰਿਹਾ, ਉਦੋਂ ਜਿਸ ਪੱਧਰ ਤੇ ਚੱਲਿਆ ਚਾਹੇ ਉਹਦਾ ਅਸਰ ਕਹਿ ਲਓ। ਪਰ ਅੱਜ ਦੁਆਰਾ ਪਿਛਲੇ ਕੁਝ ਸਮਿਆਂ ਤੋਂ ਸ਼ਹੀਦਾਂ ਦਾ ਜਿਹੜਾ ਖੁੱਲਿਆ ਡੁੱਲਿਆ ਖੂਨ ਹੈ ਉਹ ਰੰਗ ਲੈ ਕੇ ਆਇਆ। ਦੁਆਰਾ ਸ਼ਹੀਦਾਂ ਦੇ ਦਿਹਾੜਿਆਂ ਦੇ ਉੱਤੇ ਬੜੇ ਲਾਸਾਨੀ ਜੋੜ ਮੇਲੇ ਆ ਜਿਹੜੇ ਉਹ ਲੱਗਣੇ ਸ਼ੁਰੂ ਹੋਏ ਤੇ ਸਾਡੇ ਆਪਣੇ ਸਮਿਆਂ ਦੇ ਸ਼ਹੀਦਾਂ ਦਾ ਇਤਿਹਾਸ ਬੜੇ ਜੋਸ਼ ਦੇ ਨਾਲ ਸੁਣਾਇਆ ਤੇ ਸੁਣਿਆ ਜਾਣ ਲੱਗਾ। ਨਹੀਂ, ਅਸੀਂ ਪਹਿਲਾਂ ਦੇਖਿਆ ਕਿ 18ਵੀਂ ਸਦੀ ਦਾ ਜਿਹੜਾ ਇਤਿਹਾਸ ਹੈ ਉਹ ਸੁਣਾ ਕੇ ਹੀ ਡੰਗ ਟਪਾਇਆ ਜਾਂਦਾ ਸੀਗਾ, ਪਰ ਅੱਜ ਇਹ ਸੁਣਾਇਆ ਜਾਂਦਾ।
ਤੇ ਜਦੋਂ ਇਤਿਹਾਸ ਸੁਣਿਆ ਸੁਣਾਇਆ ਜਾਂਦਾ ਹੈ ਤੇ ਇਤਿਹਾਸ ਦੇ ਜਿਹੜੇ ਦੋ ਪੈਰ ਹੁੰਦੇ ਨੇ ਉਹ ਜਾਂ ਤਾਂ ਉਹ ਘਟਨਾਵਾਂ ਹੁੰਦੀਆਂ ਨੇ ਜਾਂ ਉਹ ਪਾਤਰ ਹੁੰਦੇ ਨੇ। ਘਟਨਾਵਾਂ ਦੇ ਪਾਤਰਾਂ ਦੇ ਆਸਰੇ ਇਤਿਹਾਸ ਸੁਣਾਇਆ ਜਾਂਦਾ ਹੈ। ਤੇ ਜਦੋਂ ਆਪਾਂ ਹੁਣ ਦੇ ਸਮਿਆਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇਹਨਾਂ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਤੇ ਮੈਂ ਸਮਝਣਾ ਕਿ ਇਹਨਾਂ ਦੇ ਨਾਲ ਬਹੁਤ ਬੇਅੰਤ ਸਾਥੀ ਹੋਏ ਆ ਜਿਨ੍ਹਾਂ ਦਾ ਜ਼ਿਕਰ ਕਰੇ ਤੋਂ ਬਿਨਾਂ ਸ਼ਾਇਦ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਪੂਰਨ ਰੂਪ ਦੇ ਵਿੱਚ ਕਿਹਾ ਜਾਂ ਸੁਣਿਆ ਜਾਂ ਸਮਝਿਆ ਨਹੀਂ ਜਾ ਸਕਦਾ। ਜਦੋਂ 84 ਤੋਂ ਬਾਅਦ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਕ ਵਕਤ ਨਿਰਾਸ਼ਤਾ ਦਾ ਮਾਹੌਲ ਆਇਆ ਤਾਂ ਉਸ ਮਾਹੌਲ ਨੂੰ ਤੋੜਨ ਦੇ ਲਈ ਜਿੱਥੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਹੋਣਾ ਤੋਂ ਗੁਰੂ ਮਹਾਰਾਜ ਨੇ ਬਹੁਤ ਬੇਅੰਤ ਵੱਡੀ ਸੇਵਾ ਲਈ, ਉਸੇ ਹੀ ਪਰਥਾਏ ਭਾਈ ਮਥਰਾ ਸਿੰਘ ਹੁਣੀ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਬਲਜਿੰਦਰ ਸਿੰਘ ਰਾਜੂ, ਭਾਈ ਸੁਖਵਿੰਦਰ ਸਿੰਘ ਸਿੰਧੂ ਜਿਨ੍ਹਾਂ ਨੂੰ ਕੇਸੀ ਸ਼ਰਮਾ ਵੀ ਕਹਿੰਦੇ, ਇਹਨਾਂ ਸਾਰਿਆਂ ਦੇ ਵੱਖਰੇ ਵੱਖਰੇ ਨਾਂ ਸੀਗੇ। ਜਿੱਦਾਂ ਭਾਈ ਹਰਜਿੰਦਰ ਸਿੰਘ ਹੁਣਾਂ ਦਾ ਜਿਹੜਾ ਉੱਥੇ ਨਾਂ ਸੀਗਾ ਉਹ ਵਿਜੇ ਸੀਗਾ। ਉਸ ਤੋਂ ਬਿਨਾਂ ਇਹਨਾਂ ਪੰਜਾਂ ਤੋਂ ਬਿਨਾਂ ਤਿੰਨ ਭਾਈ ਦਲਜੀਤ ਸਿੰਘ ਜੀ ਹੁਣੀ ਜਿਹੜੇ ਇੱਥੇ ਸੁਹਾਇਮਾਨ ਹੈਗੇ, ਸਰਦਾਰ ਰਣਜੀਤ ਸਿੰਘ ਕੁੱਕੀ ਤਥਾ ਸਰਦਾਰ ਸੁਖਮਿੰਦਰ ਸਿੰਘ ਸੁੱਖੀ, ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੂੰ ਸਰਕਾਰ ਆਪਣੇ ਤੌਰ ਦੇ ਉੱਤੇ ਦਿੱਲੀ ਗਰੁੱਪ ਕਹਿੰਦੀ ਸੀਗੀ, ਜਿਨ੍ਹਾਂ ਨੇ ਦਿੱਲੀ ਦੇ ਵਿੱਚ, ਕਾਨਪੁਰ ਦੇ ਵਿੱਚ, ਪੂਰੇ ਮੱਧ ਭਾਰਤ ਦੇ ਵਿੱਚ, ਪੂਨਾ, ਮਹਾਰਾਸ਼ਟਰ, ਬਹੁਤ ਵੱਖ-ਵੱਖ ਜਗ੍ਹਾ ਬੜੇ ਦੁਸ਼ਟ ਸੋਧੇ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਬੜੇ ਦੁਸ਼ਟ ਸੋਧੇ, ਪਰ ਉਹਨਾਂ ਤੋਂ ਬਿਨਾਂ ਵੀ ਪੰਜਾਬ ਦੇ ਵਿੱਚ ਵੀ ਬੜੀਆਂ ਸਰਗਰਮੀਆਂ ਕੀਤੀਆਂ ਤੇ ਉਹਦੇ ਵਿੱਚ ਵੀ ਬਹੁਤ ਸਾਰੇ ਸਿੰਘਾਂ ਦਾ ਰਲਵਾਂ ਯੋਗਦਾਨ ਹੁੰਦਾ। ਮਹਾਰਾਜ ਕਿਸੇ ਖਾਸ ਸਮੇਂ ਖਾਸ ਸਿੰਘਾਂ ਦੇ ਕੋਲੋਂ ਸੇਵਾ ਲੈਂਦਾ ਤੇ ਉਹਦੇ ਵਿੱਚ ਭਾਈ ਨਿਰਮਲ ਸਿੰਘ ਹੁਣੀ ਵੀ ਇੱਥੇ ਬੈਠੇ ਤੇ ਬਹੁਤ ਸਾਰੇ ਸ਼ਹੀਦ ਵੀ ਹੋ ਗਏ। ਜਨਰਲ ਭਾਈ ਲਾਭ ਸਿੰਘ ਹੁਣੀ, ਭਾਈ ਮਨਵੀਰ ਸਿੰਘ ਚਹੇੜੂ ਹੁਣੀ, ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਸਿੰਘ ਸੀਗੇ ਉਹ ਸ਼ਹੀਦ ਵੀ ਹੋ ਗਏ। ਤੋ ਜਾਂ ਫਿਰ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ, ਜਿੱਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਹੁਣਾਂ ਦੇ ਸੰਬੰਧ ਦੇ ਵਿੱਚ ਢਾਡੀ ਜਥਾ ਜਨਰਲ ਵੈਦਿਆ ਨੂੰ ਸੋਧਣ ਦੀ ਕਹਾਣੀ ਸੁਣਾ ਕੇ ਗਿਆ, ਚਾਹੇ ਲਲਿਤ ਮਾਕਨ ਨੂੰ ਸੋਧਣ ਦੀ ਗੱਲ ਹੋਏ, ਧਰਮਦਾਸ ਸ਼ਾਸਤਰੀ ਨੂੰ ਜਾਂ ਅਰਜਨ ਦਾਸ ਨੂੰ, ਜਾਂ ਲੁਧਿਆਣੇ ਵਾਲੀ ਬੈਂਕ ਡਕੈਤੀ, ਹੋਰ ਵੀ ਬੜੇ ਇਸ ਤਰ੍ਹਾਂ ਦੇ ਕਾਰਨਾਮੇ ਹੋਏ। ਡਾਕਟਰ ਕਾਲੀਚਰਨ ਸੀਗਾ ਲੁਧਿਆਣੇ ਦਾ, ਉਹ ਬੜਾ ਸਿੱਖਾਂ ਦੇ ਖਿਲਾਫ ਬੋਲਦਾ ਰਿਹਾ ਪੰਜਾਬੀ ਸੂਬਾ ਮੋਰਚਾ ਵੇਲੇ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜਾਂ ਐਸੇ ਯੋਧੇ ਆ ਜਿਨ੍ਹਾਂ ਦਾ ਆਪਾਂ ਹੁਣ ਇੱਕ ਤਸੱਲੀ ਬਖਸ਼ ਇਤਿਹਾਸ ਜਿਹੜਾ ਉਹ ਸੁਣਦੇ ਹਾਂ, ਪਰ ਇਤਿਹਾਸ ਦੇ ਵਿੱਚ ਇਹਨਾਂ ਦੋ ਗੱਲਾਂ ਤੋਂ ਬਿਨਾਂ ਦੋ ਚੀਜ਼ਾਂ ਲੁਕਵੀਆਂ ਹੁੰਦੀਆਂ ਨੇ ਜਿਹੜੀਆਂ ਅਸਲ ਦੇ ਵਿੱਚ ਘਟਨਾਵਾਂ ਤੇ ਜਿਹੜੇ ਪਾਤਰ ਹੈ ਉਹਨਾਂ ਦੇ ਬਹਿਣ ਨੂੰ ਤੈਅ ਕਰਦੀਆਂ ਨੇ। ਤੇ ਉਹ ਦੋ ਚੀਜ਼ਾਂ ਹੁੰਦੀਆਂ ਨੇ ਕਿ ਯੁੱਧ ਲੜਨ ਦਾ ਪੈਂਤੜਾ ਤੇ ਯੁੱਧ ਲੜਨ ਦਾ ਨਿਸ਼ਾਨਾ। ਯੁੱਧ ਲੜਨ ਦਾ ਪੈਂਤੜਾ ਜੋ ਸਿੱਖਾਂ ਦੇ ਵਿੱਚ ਮਕਬੂਲ ਰਿਹਾ 18ਵੀਂ ਸਦੀ 'ਚ ਮਿਸਲਾਂ ਵੇਲੇ ਵੀ ਤੇ ਜੋ ਹੁਣ ਵੀ, ਉਹ ਹਥਿਆਰਬੰਦ ਗੁਰੀਲਾ ਵਾਰ ਦਾ ਰਿਹਾ। ਤੇ ਹਥਿਆਰਬੰਦ ਗੁਰੀਲਾ ਵਾਰ ਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਪ੍ਰਾਪਤੀਆਂ ਨੇ ਉਹ ਦੁਨੀਆ ਦੇ ਵਿੱਚ ਲਾਸਾਨੀ ਨੇ। ਅੱਜ ਕੱਲ 18ਵੀਂ ਸਦੀ ਦੇ ਵਿੱਚ ਬੇਸ਼ੱਕ ਸਿੱਖਾਂ ਦਾ ਜਿਹੜਾ ਮੁਕਾਬਲਾ ਉਹ ਤਿੰਨ ਵੱਡੇ ਤਖਤਾਂ ਦੇ ਨਾਲ ਸੀਗਾ। ਇੱਕ ਪਾਸੇ ਅਫਗਾਨ ਸੀਗੇ ਅਬਦਾਲੀ ਹੁਣੀ, ਇੱਕ ਪਾਸੇ ਦਿੱਲੀ ਤਖਤ ਸੀਗਾ ਮੁਗਲਾਂ ਦਾ, ਇੱਕ ਪਾਸੇ ਮਰਾਠੇ ਸੀਗੇ। ਉਹਨਾਂ ਦੇ ਕੋਲ ਤੋਪਾਂ, ਤੋਪਖਾਨੇ ਜਾਂ ਵੱਡੀਆਂ ਫੌਜਾਂ ਸੀਗੀਆਂ, ਪਰ ਉਦੋਂ ਫਿਰ ਵੀ ਜਿਹੜੇ ਬਾਗੀ ਸੀਗੇ ਉਹਨਾਂ ਦੇ ਕੋਲ ਤੋਪਖਾਨੇ ਤੋਂ ਬਿਨਾਂ ਬਾਕੀ ਸਾਰਾ ਸਾਜੋ ਸਮਾਨ ਹੈ ਸੀਗਾ। ਘੋੜੇ, ਤਲਵਾਰਾਂ, ਬੰਦੂਕਾਂ, ਨੇਜੇ, ਇਹੀ ਕੁਛ ਸਾਹਮਣੀ ਫੌਜ ਕੋਲ ਹੁੰਦਾ ਸੀਗਾ। ਪਰ ਜਿਹੜੀ ਅੱਜ ਇਹ 20ਵੀਂ ਸਦੀ ਦੀ ਜੰਗ ਹੈ, ਇਸ ਜੰਗ ਦੇ ਵਿੱਚ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਕੋਲ ਹਥਿਆਰ ਬੇਅੰਤ ਨੇ ਔਰ ਬੰਦਿਆਂ ਨੂੰ ਪਕੜਨ ਦੇ ਸਾਜੋ ਸਮਾਨ ਵੀ ਬੇਅੰਤ ਨੇ, ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਬਾਗੀ ਆ ਉਹ ਐਸੇ ਸਾਜੋ ਸਮਾਨ ਜਾਂ ਹਥਿਆਰ ਪੈਦਾ ਨਹੀਂ ਕਰ ਸਕਦੇ। ਔਰ ਜਿੱਥੋਂ ਤੱਕ ਸੁਖੇ ਜਿੰਦੇ ਹੁਣਾਂ ਦਾ ਜਾਂ ਇਹ ਸਾਰੇ ਦਿੱਲੀ ਗਰੁੱਪ ਦੀ ਗੱਲ ਕਰਨੀ ਹੋਵੇ, ਜਿੰਨਾ ਟਾਈਮ ਇਹ ਇੰਡੀਆ ਦੇ ਵਿੱਚ ਸਰਗਰਮ ਰਹੇ ਉਸ ਵਕਤ ਤਾਂ ਸਿਰਫ ਕੁਝ ਪਿਸਟਲ ਤੇ ਕਾਰਵਾਈ ਨਹੀਂ ਸੀਗੀ, AK-47 ਵੀ ਨਹੀਂ ਸੀਗੀ, ਉਹ ਵੀ ਬਾਅਦ ਚ ਆਈਆਂ
ਬੈਂਕ ਡਕੈਤੀ ਤੋਂ ਬਾਅਦ। ਯਾਨੀ ਕਿ ਪਿਸਟਲਾਂ ਤੇ ਕਾਰਬਾਈਨ ਦੇ ਨਾਲ ਹੀ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਤਾਕਤ, ਜਿਹਦੇ ਕੋਲ 13 ਲੱਖ ਮਿਲਟਰੀ ਆ, 13 ਲੱਖ ਪੈਰਾ ਮਿਲਟਰੀ ਆ, 에ਅਰ ਫੋਰਸ ਹੈ, ਮਿਜ਼ਾਈਲਾਂ ਬੇਅੰਤ ਹੈ, ਆਰਮਡ ਹੈ, ਪਤਾ ਨਹੀਂ ਕਿਹੜੇ ਕਿਹੜੇ ਸਾਜੋ ਸਮਾਨ ਹੈ ਜਿਨ੍ਹਾਂ ਦੀ ਬੇਸ਼ੁਮਾਰ ਗਿਣਤੀ ਹੈ। ਪਰ ਉਹ ਬੇਸ਼ੁਮਾਰ ਗਿਣਤੀ ਵੀ ਗੁਰੂ ਮਹਾਰਾਜ ਨੇ ਐਸਾ ਥਾਪੜਾ ਬਖਸ਼ਿਸ਼ ਕੀਤਾ ਕਿ ਸਿੰਘਾਂ ਦੇ ਸਿਦਕ ਦੇ ਸਦਕਾ ਇਸ ਪੈਂਤੜੇ ਦੇ ਜਰੀਏ ਦਿੱਲੀ ਤਖਤ ਜੜ੍ਹਾਂ ਤੱਕ ਹਿੱਲਣ ਲੱਗ ਗਿਆ ਸੀਗਾ, ਸਿਰਫ 8 ਬੰਦਿਆਂ ਦੇ ਨਾਲ ਜਿਹੜੇ ਮੋਹਰੇ ਲੱਗੇ ਸੀਗੇ। ਬੇਸ਼ੱਕ ਅਰਦਾਸ ਜਿਹੜੀ ਸਿੱਖਾਂ ਦੀ ਸੰਘਰਸ਼ ਦਾ ਸਭ ਤੋਂ ਬੁਨਿਆਦ ਹੈ, ਸਾਡੀਆਂ ਮਾਤਾਵਾਂ ਦੀ, ਸਾਡੇ ਧਾਰਮਿਕ ਪੁਰਸ਼ਾਂ ਦੀ ਅਰਦਾਸ ਹੈ, ਜਿਸ ਅਰਦਾਸ ਦੇ ਸਦਕਾ ਇਹ ਐਕਸ਼ਨ ਹੈ ਜਿਹੜੇ ਉਹ ਹੋਂਦ ਦੇ ਵਿੱਚ ਆਉਂਦੇ ਆ, ਉਹਦੇ ਸਦਕਾ ਦਿੱਲੀ ਦਾ ਐਡਾ ਵੱਡਾ ਤਖਤ ਇੱਕ ਇਸ ਪੈਂਤੜੇ ਨੇ ਹਿਲਾ ਕੇ ਰੱਖ ਦਿੱਤਾ। ਤੇ ਚੌਥੀ ਗੱਲ ਹੈ ਜਿਹੜੀ ਤੈਅ ਕਰਦੀ ਆ, ਉਹ ਨਿਸ਼ਾਨਾ ਹੈ। ਬਹੁਤ ਸਾਰੇ ਦੁਨੀਆ ਦੇ ਲੋਕ ਬਹੁਤ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ, ਬੜੇ ਬਹਾਦਰ ਵੀ ਹੁੰਦੇ ਆ, ਉਹ ਗਰੀਲਾ ਵਾਰ ਵੀ ਲੜ ਲੈਂਦੇ ਆ, ਪਰ ਉਹਨਾਂ ਦੇ ਨਿਸ਼ਾਨੇ ਆ ਜਿਹੜੇ ਉਹ ਤੈਅ ਕਰਦੇ ਇਹਨਾਂ ਤਿੰਨਾਂ ਚੀਜ਼ਾਂ ਦਾ ਮਹੱਤਵ। ਬਹੁਤ ਸਾਰੇ ਬੰਦੇ ਆਪਣੇ ਲਈ, ਸਾਜੋ ਸਮਾਨ ਦੇ ਲਈ, ਜਰ ਜੋਰੂ ਜ਼ਮੀਨ ਨੇ ਲੜਦੇ ਆ, ਕੁਝ ਬੰਦੇ ਆਪਣੇ ਪਰਿਵਾਰ ਜਾਂ ਆਪਣੇ ਕੁਨਬੇ ਦੇ ਲਈ ਲੜਦੇ ਆ, ਕੁਝ ਬੰਦੇ ਆਪਣਾ ਵਰਗ ਹੈ ਜਿਹੜਾ ਉਹਦੇ ਲਈ ਲੜਦੇ ਆ। ਪਰ ਗੁਰੂ ਕਾ ਖਾਲਸਾ ਜਿੱਥੇ ਇਹ ਤਿੰਨੇ ਚੀਜ਼ਾਂ ਲਈ ਲੜਦਾ ਹੈ, ਇਸ ਤੋਂ ਬਿਨਾਂ ਸਰਬੱਤ ਲਈ ਵੀ ਲੜਦਾ। ਇਹ ਇੱਕ ਨਿਸ਼ਾਨਾ ਹੈ ਜਿਸ ਨਿਸ਼ਾਨੇ ਕਰਕੇ ਅੱਜ ਤੱਕ ਦੇ ਜਿਹੜੇ ਸ਼ਹੀਦ ਹੈ, ਮੈਂ ਸਮਝਦਾ ਕਿ ਭਾਈ ਮਲਕੀਤ ਸਿੰਘ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੀ ਕਾਲ ਕੋਠੜੀ ਦੇ ਵਿੱਚ ਜਿਹੜਾ ਚੜ੍ਹਾਈ ਕਰਿਆ, ਉਹ ਵੀ ਇੱਕ ਕਿਸਮ ਦਾ ਸ਼ਹੀਦ ਹੈ। ਉਸ ਤੋਂ ਲੈ ਕੇ ਗੁਰੂ ਪਾਤਸ਼ਾਹਾਂ ਦੇ ਵਕਤ ਤੱਕ ਦਾ ਜਿਹੜਾ ਸੰਘਰਸ਼ ਹੈ, ਉਹਦਾ ਜਿਹੜਾ ਨਿਸ਼ਾਨਾ ਉਹ ਇੱਕੋ ਹੈ। ਉਹ ਨਿਸ਼ਾਨਾ ਕਿਆ ਹੈ ਕਿ ਸਿੱਖ ਉਦੋਂ ਲੜਦਾ ਹੈ ਜਦੋਂ ਗੁਰੂ ਦੇ ਅਦਬ ਦੇ ਵਿੱਚ ਕੋਈ ਫਰਕ ਆਉਂਦਾ ਹੈ। ਗੁਰੂ ਖਾਲਸਾ ਉਦੋਂ ਲੜਦਾ ਹੈ ਜਦੋਂ ਗੁਰੂ ਖਾਲਸਾ ਦੇ ਨਿਆਰੇਪਨ ਤੇ ਉਹਦੀ ਆਜ਼ਾਦ ਹੋਂਦ ਹਸਤੀ ਦੇ ਉੱਤੇ ਕੋਈ ਸੂਖਮ ਜਾਂ ਸਥੂਲ ਬਾਰ ਹੁੰਦਾ ਹੈ। ਖਾਲਸਾ ਉਦੋਂ ਲੜਦਾ ਹੈ ਜਦੋਂ ਕੋਈ ਜਰਵਾਣਾ ਕਿਸੇ ਨਤਾਣੇ ਦਾ ਹੱਕ ਮਾਰਦਾ, ਉਸ ਤੇ ਜ਼ੁਲਮ ਕਰਦਾ, ਉਹ ਸਰਬੱਤ ਦੇ ਭਲੇ ਦੇ ਪਰਥਾਏ ਲੜਦਾ ਹੈ। ਚਾਹੇ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਪਹਿਲੀਆਂ ਜੰਗਾਂ ਹੋਣ, ਉਹਨਾਂ ਨੇ ਆਪਣਾ ਹੰਕਾਰ ਦਿਖਾਇਆ ਤੇ ਮਹਾਰਾਜ ਨੇ ਉਸ ਜਰਵਾਣਿਆਂ ਦਾ ਹੰਕਾਰ ਤੋੜਨ ਲਈ ਜੰਗ ਕੀਤੀ ਹੈ। ਚਾਹੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਜੰਗਾਂ ਹੋਣ, ਚਾਹੇ 18ਵੀਂ ਸਦੀ 'ਚ ਮਿਸਲਾਂ ਵੇਲੇ ਦੀਆਂ ਜੰਗਾਂ ਹੋਣ, ਚਾਹੇ ਉਸ ਤੋਂ ਬਾਅਦ ਭਾਈ ਮਹਾਰਾਜ ਸਿੰਘ ਹੁਣੀ ਜੰਗ ਲੜੇ, ਚਾਹੇ ਠਾਕਰ ਸਿੰਘ ਸੰਧਾ ਵਾਲੀਏ ਹੁਣੀ ਲਹਿਰ ਚਲਾਈ, ਚਾਹੇ ਗਦਰ ਲਹਿਰ ਹੈ, ਚਾਹੇ ਅਕਾਲੀ ਲਹਿਰ ਹੈ, ਚਾਹੇ ਬੱਬਰ ਅਕਾਲੀ ਲਹਿਰ ਹੈ, ਚਾਹੇ ਪੰਜਾਬੀ ਸੂਬਾ ਮੋਰਚੇ ਦੇ ਸਾਰੇ ਜਿਹੜੇ ਸ਼ਹੀਦ ਨੇ, ਚਾਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਹੋਣਾ ਨੇ ਐਮਰਜੈਂਸੀ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ ਮੋਰਚਾ ਲਾਇਆ, ਚਾਹੇ ਉਹ ਹੈ, ਚਾਹੇ ਸੰਤ ਜਰਨੈਲ ਸਿੰਘ ਹੋਣਾ ਵੇਲੇ ਧਰਮ ਯੁੱਧ ਮੋਰਚਾ ਹੈ, ਚਾਹੇ ਉਸ ਤੋਂ ਬਾਅਦ ਦਾ ਖਾੜਕੂ ਸੰਘਰਸ਼ ਹੈ, ਚਾਹੇ ਅੱਜ ਤੱਕ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਦਾ ਜੇ ਤੁਸੀਂ ਨਿਸ਼ਾਨਾ ਲੱਭੋਗੇ ਤਾਂ ਉਹ ਇੱਕੋ ਹੀ ਮਿਲਣਾ। ਇਹ ਗੁਰੂ ਦਾ ਦਿੱਤਾ ਹੋਇਆ ਨਿਸ਼ਾਨਾ ਹੈ। ਇਸ ਕਰਕੇ ਇਸ ਸੰਘਰਸ਼ ਦੇ ਵਿੱਚ ਸਾਰੇ ਜਿਹੜੇ ਸ਼ਹੀਦ ਹੈ ਉਹ ਸਾਰੇ ਹੀ ਇੱਕੋ ਹੀ ਮਾਲਾ ਉਸ ਦੇ ਮੋਤੀ ਨੇ। ਤੇ ਅੱਜ ਸਮਾਂ ਆਇਆ ਕਿ ਉਹਨਾਂ ਸ਼ਹੀਦਾਂ ਦੀ ਗੱਲ ਹੈ, ਉਹਨਾਂ ਸ਼ਹੀਦਾਂ ਦਾ ਜਿਹੜਾ ਪੈਂਤੜਾ ਹੈ, ਉਹਨਾਂ ਸ਼ਹੀਦਾਂ ਦਾ ਜਿਹੜਾ ਨਿਸ਼ਾਨਾ ਹੈ, ਉਸ ਦੇ ਬਾਰੇ ਦੁਬਾਰਾ ਗੱਲ ਹੋ ਰਹੀ। ਦੁਬਾਰਾ ਗੱਲ ਉਦੋਂ ਹੁੰਦੀ ਆ ਜਦੋਂ ਭਵਿੱਖ ਦੇ ਵਿੱਚ ਸ਼ਹੀਦਾਂ ਦੇ ਇਸ ਕਾਰਨਾਮਿਆਂ ਤੋਂ ਆਪਾਂ ਰਾਹ ਪ੍ਰਾਪਤ ਕਰਨਾ ਹੋਵੇ। ਸ਼ਹੀਦ ਨੂੰ ਕੌਮਾਂ ਦੇ ਚਾਨਣ ਮਨਾਰੇ ਕਿਹਾ ਜਾਂਦਾ, ਉਹ ਇਸੇ ਕਰਕੇ ਕਿਹਾ ਜਾਂਦਾ। ਸ਼ਹੀਦ ਆਪਣੇ ਹੱਡ ਮਾਸ ਨੂੰ ਇਸ ਸ਼ਹਾਦਤ ਦਾ ਜਿਹੜਾ ਇੱਕ ਜੱਗ ਹੈ ਉਹਦੇ ਵਿੱਚ ਪਾ ਕੇ ਆਪਣੇ ਸਰੀਰ ਨੂੰ ਬਾਲ ਕੇ ਉਸ ਸਰੀਰ ਦੀ ਲੋਹ ਪੈਦਾ ਕਰਦਾ, ਜਿਹਦੇ ਨਾਲ ਆਉਣ ਵਾਲੀਆਂ ਕੌਮਾਂ ਦੇ ਰਸਤਿਆਂ ਦੇ ਵਿੱਚ ਲਿਸ਼ਕਾਰੇ ਪੈਂਦੇ ਨੇ ਕਿ ਭਾਈ ਇੱਧਰ ਨੂੰ ਜਾਣਾ। ਤੇ ਅੱਜ ਉਹ ਸਮਾਂ ਬਣਦਾ ਜਾ ਰਿਹਾ ਹੈ। ਤੇ ਅੱਜ 2-4 ਗੱਲਾਂ ਮੈਂ ਕਰਨੀਆਂ ਨੇ ਕਿ ਸਮਾਂ ਹੁਣ ਤੇ ਪਿੱਛਾ ਕਿਉਂ ਇੱਕੋ ਜਿਹਾ ਬਣਦਾ ਜਾ ਰਿਹਾ ਹੈ। 75 ਤੋਂ ਬਾਅਦ 84 ਤੱਕ ਜੋ ਸਮਾਂ ਹੈ, ਅੱਜ ਵੀ ਲਗਭਗ ਉਸੇ ਤਰ੍ਹਾਂ ਦਾ ਸਮਾਂ ਬਣ ਰਿਹਾ ਹੈ। 75 ਤੋਂ ਬਾਅਦ ਜਦੋਂ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਆਪਣੇ 37 ਮਾਰਚ ਕੱਢੇ ਔਰ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਸੀਗਾ ਗ੍ਰਿਫਤਾਰੀਆਂ ਦਾ, ਚਾਹੇ ਬੇਸ਼ੱਕ ਉਹ ਅਕਾਲੀ ਦਲ ਨੇ ਲਾਇਆ ਸੀਗਾ, ਪਰ ਉਹਦੀ ਰੀੜ ਦੀ ਹੱਡੀ ਦਮਦਮੀ ਟਕਸਾਲ ਸੀਗੀ। ਸਾਰੀਆਂ ਗ੍ਰਿਫਤਾਰੀਆਂ ਉੱਥੋਂ ਜਾਂਦੀਆਂ ਰਹੀਆਂ। तो उस वक्त तो बाद दिल्ली का जिहड़ा दरबार है उसने अंदाजा ला लिया सीगा कि सिख जिन्ने शक्तिशाली आ ये अपनी आज़ादी का ले लैणगे कि इत्थों का जिन्ना निमाणा नताणा है
ਉਹਦੀ ਵੀ ਧਿਰ ਬਣ ਕੇ ਜ਼ਰੂਰ ਖੜਨਗੇ, ਕਿਉਂਕਿ ਐਮਰਜੈਂਸੀ ਇਕੱਲੇ ਪੰਜਾਬ 'ਚ ਨਸ ਲੱਗੀ ਹੈ, ਸਾਰੇ ਇੰਡੀਆ ਦੇ ਵਿੱਚ ਲੱਗੀ ਸੀਗੀ, ਬਟ ਜਿੰਨਾ ਰਜਿਸਟੈਂਸ ਸਿੱਖਾਂ ਨੇ ਕੀਤਾ ਉਹਨਾਂ ਕੋਈ ਹੋਰ ਨਸ ਕਰ ਸਕਿਆ ਹੈ। ਇਸ ਕਰਕੇ ਸਿੱਖਾਂ ਦੀ ਅਜ਼ਮਤ ਹਰੇਕ ਨਿਮਾਣੇ ਨਿਤਾਣੇ ਦੀ ਧਿਰ ਬਣਨ ਦੀ, ਹਰੇਕ ਕਮਜ਼ੋਰ ਦਾ ਲੀਡਰ ਬਣਨ ਦੀ ਸਥਾਪਿਤ ਹੋ ਗਈ ਸੀਗੀ। ਉਸ ਤੋਂ ਉਹਨਾਂ ਨੇ ਤੈਅ ਕਰ ਲਿਆ ਸੀਗਾ ਕਿ ਸਿੱਖ ਜਿਹੜੇ ਆ ਇਹਨਾਂ ਦੇ ਨਾਲ ਦੋ ਹੱਥ ਕਰਨੇ ਪੈਣੇ। ਤੇ ਉਸ ਤੋਂ ਬਾਅਦ ਉਹਨਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇੱਕ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਵਿੱਚ ਆਪਾਂ ਜੋ ਨਕਲੀ ਨਿਰੰਕਾਰੀਆਂ ਦਾ ਇੱਥੇ ਇੱਕ ਦੰਭ ਚੱਲਿਆ ਉਹ ਆਪਾਂ ਦੇਖਿਆ। ਕੇਸਗੜ੍ਹ ਸਾਹਿਬ 1982 ਦੇ ਵਿੱਚ ਜਿੱਦਾਂ ਹੁਣ ਇੱਕ ਘਟਨਾ ਹੋਈ ਹੈ, 1982 ਸੇਮ ਘਟਨਾ ਹੋਈ ਸੀਗੀ, ਉਦੋਂ ਵੀ ਤੰਬਾਕੂ ਕੇਸਗੜ੍ਹ ਸਾਹਿਬ ਰੱਖਿਆ ਗਿਆ ਸੀਗਾ 1982 'ਚ। ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਸੀਗੇ ਉਹਨਾਂ ਤੇ ਹਮਲੇ ਹੋਣ ਲੱਗੇ ਸੀਗੇ ਪਹਿਲਾਂ, ਅੱਜ ਇਹ ਸਾਰਾ ਕੁਝ ਹੋਣ ਲੱਗਿਆ। ਜਦੋਂ ਤੋਂ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ ਕਿ ਦੁਆਰਾ ਕਿ ਸਿੱਖ ਅੱਜ ਵੀ ਜੀਂਦੇ ਨੇ, ਉਹ ਇਸ ਧਰਤੀ ਤੇ ਜਿੱਥੇ ਵੀ ਰਹਿਣ ਅਣਖ ਨਾਲ ਜਿਉਣਗੇ, ਗੁਲਾਮ ਹੋ ਕੇ ਨਹੀਂ ਜਿਉਣਗੇ। ਤੇ ਅੱਜ ਵੀ ਸਿੱਖਾਂ ਦੇ ਮਨਾਂ ਦੇ ਵਿੱਚੋਂ ਜਿੱਥੇ ਵੀ ਮਰਜ਼ੀ ਸਿੱਖ ਵਸਦਾ ਹੈ, ਪੰਜਾਬ ਦਾ ਨਹੀਂ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਹੈ, ਉਹਦੇ ਮੂੰਹੋਂ ਰਾਜ ਕਰੇਗਾ ਖਾਲਸਾ ਦਾ ਜਿਹੜਾ ਨਾਅਰਾ ਹੈ ਉਹ ਪੂਰਾ ਬੁਲੰਦ ਆਵਾਜ਼ ਦੇ ਵਿੱਚ ਆਉਣ ਲੱਗ ਗਿਆ ਹੈ। ਤੇ ਇਹ ਬਿਜੋ ਪਿਛਲੇ ਸਮੇਂ ਦਾ ਇੱਕ ਸਮਾਂ ਰਿਹਾ ਜਿਹਦੇ ਵਿੱਚ ਸਿੱਖਾਂ ਨੇ ਚਾਹੇ ਲੰਗਰਾਂ ਦੇ ਰੂਪ ਦੇ ਵਿੱਚ, ਚਾਹੇ ਹੋਰ ਮਦਦ ਦੇ ਰੂਪ 'ਚ, ਚਾਹੇ ਕਿਸਾਨ ਸੰਘਰਸ਼ ਦੇ ਵਿੱਚ ਇੱਕ ਮੋਹਰੀ ਰੋਲ ਅਦਾ ਕੀਤਾ ਹੈ। ਤੇ ਉਹਦੇ ਤੋਂ ਦਿੱਲੀ ਤਖਤ ਫਿਰ ਜਾਣ ਗਿਆ ਕਿ ਇਹ ਦੁਆਰਾ ਇਹ ਆਜ਼ਾਦੀ ਲਈ ਇਕੱਲੀ ਆਪਣੀ ਨਹੀਂ ਸਾਰਿਆਂ ਦੀ ਆਜ਼ਾਦੀ ਲਈ ਲੜਨਗੇ। ਤੇ ਦੁਆਰਾ ਉਹਨਾਂ ਨੇ ਉਹ ਕੁਝ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਦੇ ਰੂਪ ਦੇ, ਬੇਅਦਬੀ ਦੇ ਰੂਪ ਦੇ ਵਿੱਚ ਸਾਨੂੰ ਦੁਆਰਾ ਇਸ ਮਸਲੇ ਦੇ ਵਿੱਚ ਪਾਇਆ ਜਾ ਰਿਹਾ ਹੈ। ਇੱਕ ਦੂਜਾ ਉਸੇ ਤਰ੍ਹਾਂ ਦੀਆਂ ਜਿੱਦਾਂ ਦੀ ਕੇਸਗੜ੍ਹ ਸਾਹਿਬ ਘਟਨਾ ਹੋਈ ਉੱਦਾਂ ਦੀਆਂ ਦੁਆਰਾ ਘਟਨਾ ਹੋਈਆਂ। ਤੇ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਹਰਿਆਣੇ ਦੇ ਵਿੱਚ ਸਿੱਖਾਂ ਤੇ ਹਮਲੇ ਹੋਏ ਸੀਗੇ 82 ਦੇ ਵਿੱਚ, ਉਸੇ ਤਰ੍ਹਾਂ ਹੁਣ ਆਪਾਂ ਤਰਾਈ ਦੇ ਵਿੱਚ ਦੇਖੇ ਨੇ। ਤਾਂ ਸਾਰੀ ਗੱਲ ਉਸ ਪਾਸੇ ਨੂੰ ਹੀ ਜਾ ਰਹੀ। ਤਾਂ ਆਪਾਂ ਇਸ ਗੱਲ ਤੋਂ ਸਿੱਖਿਆ ਲਈਏ। ਵੈਸੇ ਜਿਹੜੀ ਗੁਰੂ ਖਾਲਸਾ ਪੰਥ ਦੀ ਸ਼ਾਨ ਹੈ ਉਹ ਗੁਰੂ ਆਪ ਬੁਲੰਦ ਕਰਦਾ ਹੈ, ਬਿਲਕੁਲ ਨਿਮਾਣਿਆਂ ਨਾਚੀਜਿਆਂ ਆਮ ਲੋਕਾਂ ਦੇ ਉੱਤੇ ਹੱਥ ਰੱਖ ਕੇ ਉਹਨਾਂ ਤੋਂ ਸੇਵਾ ਲੈਂਦਾ ਹੈ। ਭਾਈ ਹਰਜਿੰਦਰ ਸਿੰਘ ਜਿੰਦਾ ਜਾਂ ਸੁਖਦੇਵ ਸਿੰਘ ਸੁੱਖਾ ਜਾਂ ਬਲਜਿੰਦਰ ਸਿੰਘ ਰਾਜੂ, ਉਹਨਾਂ ਨੂੰ ਆਪਾਂ ਦੇਖੀਏ ਕਿ ਉਹ ਬਿਲਕੁਲ ਆਮ ਜ਼ਿੰਦਗੀ ਬਸਰ ਕਰਨ ਵਾਲੇ ਸ਼ਖਸੀਅਤਾਂ ਸੀਗੀਆਂ, ਬਟ ਉਸ ਤੋਂ ਕਿੱਡੀ ਵੱਡੀ ਸੇਵਾ ਲਈ ਉਹ ਮਹਾਰਾਜ ਨੇ ਲੈ ਲੈਣੀ। ਪਰ ਆਪਾਂ ਇੱਕ ਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਮਹਾਰਾਜ ਸਾਡੇ ਤੋਂ ਵੀ ਉਸ ਤਰ੍ਹਾਂ ਦੀ ਸੇਵਾ ਲੈਣ, ਤੇ ਨਾਲ ਹੀ ਆਪਣੇ ਅਸੀਂ ਸ਼ਹੀਦਾਂ ਦੇ ਬਚਨ ਯਾਦ ਕਰੀਏ। ਭਾਈ ਹਰਜਿੰਦਰ ਸਿੰਘ ਹੁਣਾਂ ਦੀ ਇੱਕ ਚਿੱਠੀ ਮੈਂ ਪੜ੍ਹੀ, ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਦੇ ਕੇ ਲਿਖਿਆ ਹੋਇਆ ਸੀਗਾ ਕਿ ਜਿਹੜੀ ਸਾਡੀ ਲੜਾਈ ਆ ਇਹ ਸਿੱਖੀ ਨੂੰ ਬਚਾਉਣ ਦੀ ਲੜਾਈ ਆ। ਕਈ ਵਾਰ ਲੜਦੇ ਲੜਦੇ ਅਸੀਂ ਲੜ ਕਿਸ ਗੱਲ ਲਈ ਰਹੇ ਉਹ ਭੁੱਲ ਜਾਂਦੇ ਆ। ਸਾਡੀ ਲੜਾਈ ਆਪਣਾ ਨਿਆਰਾਪਨ ਬਰਕਰਾਰ ਰੱਖਣ ਦੀ ਲੜਾਈ ਆ। ਜੇ ਸਾਡਾ ਕਿਰਦਾਰ ਸਿੱਖੀ ਵਾਲਾ ਨਹੀਂ ਹੈ, ਜੇ ਸਾਡਾ ਨਿਆਰਾਪਨ ਬਰਕਰਾਰ ਨਹੀਂ ਹੈ, ਉਹਨੂੰ ਗਵਾ ਕੇ ਜੇ ਅਸੀਂ ਲੜਨਾ ਹੈ ਕਿਸੇ ਦੁਨਿਆਵੀ ਸ਼ੈ ਲਈ, ਉਹ ਗੁਰੂ ਘਰ ਪ੍ਰਵਾਨ ਨਹੀਂ ਹੋਣੀ ਹੈ ਸਾਡੀ। ਸੋ ਆਪਾਂ ਆਪਣੇ ਕਿਰਦਾਰ ਉੱਚੇ ਕਰਨ ਦੇ ਲਈ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ। ਔਰ ਆਖਰੀ ਬੇਨਤੀ ਮੈਂ ਕਰਕੇ ਖਿਮਾ ਮੰਗਣੀ ਆ, ਉਹ ਇਹ ਆ ਕਿ ਜਦੋਂ ਹੁਣ ਸ਼ਹੀਦਾਂ ਦੀਆਂ ਪੰਥ ਦੀਆਂ ਦੁਆਰਾ ਬਾਤਾਂ ਪੈ ਰਹੀਆਂ ਨੇ, ਤਾਂ ਵੱਖਰੇ ਵੱਖਰੇ ਰੂਪ ਦੇ ਵਿੱਚ ਹੁਣ ਸਾਰੀਆਂ ਹੀ ਰਾਜਸੀ ਧਿਰਾਂ ਨੂੰ ਵੀ, ਧਾਰਮਿਕ ਧਿਰਾਂ ਨੂੰ ਵੀ, ਸ਼ਖਸੀਅਤਾਂ ਨੂੰ ਵੀ ਪੰਥ ਦੇ ਵਾਰਸ ਕਹਾਣ ਦਾ ਵੀ ਹੁਣ ਚਾਅ ਦੁਆਰਾ ਸ਼ੁਰੂ ਹੋਇਆ ਹੈ। ਜਿਹੜਾ ਪਹਿਲਾਂ ਵਿਸਰ ਗਏ ਸੀਗੇ, ਕੋਈ ਪੰਜਾਬੀ ਪਾਰਟੀ ਬਣ ਗਿਆ ਸੀਗਾ, ਕੋਈ ਚੰਗੇ ਸਿੱਖ ਬਣਾਉਣ ਤੱਕ ਹੀ ਰਹਿ ਗਿਆ ਸੀਗਾ, ਸਾਰੇ ਹੀ ਪੰਥ ਦੀ ਹਸਤੀ ਭੁੱਲ ਗਏ ਸੀਗੇ। ਉਹ ਵੀ ਇੱਕ ਆਪਣੇ ਲਈ ਵਿਚਾਰਨ ਦਾ ਮਸਲਾ ਹੈ। ਪੰਥ ਦਾ ਵਾਰਸ ਉਹ ਹੋਣਾ ਜਿਹਦਾ ਰਾਜਸੀ ਖੇਤਰ ਦੇ ਵਿੱਚ ਦਾਅਵਾ ਪਾਤਸ਼ਾਹੀ ਦਾ। ਦੀਵਾਨ ਦਰਬਾਰਾ ਸਿੰਘ ਦੇ ਬਚਨ ਦਰਜ ਹੈ, ਉਹ ਕਹਿੰਦੇ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਆਪਾਂ ਇਸ ਨੁਕਤੇ ਤੋਂ ਆ ਕੇ ਆਪਾਂ ਨੂੰ ਜਿਹੜੇ ਸ਼ਹੀਦਾਂ ਦੇ ਵਾਰਸ ਹੈ, ਇਹ ਮਾਪਦੰਡ ਦੇ ਨਾਲ ਆਪਾਂ ਨੂੰ ਵਾਰਸ ਹੈ ਜਿਹੜੇ ਉਹ ਤੈਅ ਕਰਨੇ ਪੈਣੇ ਆ। ਤੋ ਮਹਾਰਾਜ ਭਲੀ ਕਰੇਗਾ। ਵੈਸੇ ਗੁਰੂ ਖਾਲਸਾ ਪੰਥ ਦੇ ਘਰ ਦੇ ਵਿੱਚ ਬੜੀ ਸੇਵਾ ਦੇ ਮੌਕੇ ਸਾਰੀ ਕਿਸਮ ਦੇ ਬੰਦਿਆਂ ਲਈ ਹੈਗੇ। ਜਿਸ ਤਰ੍ਹਾਂ ਦੀਵਾਨ ਕੌੜਾ ਮੱਲ ਹੁਣੀ ਵੀ ਸੇਵਾ ਕਰਦੇ ਰਹੇ, ਆਲਾ ਸਿੰਘ ਹੁਣੀ ਵੀ ਕਰਦੇ ਰਹੇ।